व्यूअर्स फिर दोबारा तुहाडा स्वागत है प्रोग्राम सचो सच विच। एंड डॉक्टर साहब साडी अगली ईमेल डॉक्टर सुखप्रीत सिंह उदोके जी दी है, इन्हां ने फतेह बुलाई है। डॉक्टर साहब वाहिगुरू जी का खालसा वाहिगुरू जी की फतेह। डॉक्टर सुखप्रीत सिंह उदोके आप बहुत चंगे लिखारी, बहुत चंगे बुलारे ने जी, और उन्हां दा धन्नवाद है कि उन्होंने सानू याद किया। सो एक मुढ़ले तौर पर उन्होंने मैसेज ही दिता है कि भी आई एम हीयर। सो असीं उन्हां दे शुक्रगुजार हैं कि उन्होंने जिहड़ा साडे नाल राबता कीता जी। डॉक्टर साहब ये मैसेज लंडन इंग्लैंड तो सरदार बचित्र सिंह निज्जर जी दा है। इन्हां नूं प्रोग्राम सचो सच बहुत ज़्यादा पसंद है। इन्हां ने TV 84 की समुची टीम नूं शुभकामनावां भेंट कीतियां हन। इन्हां दा सवाल है कि एक पासे अकाली लीडर नवंबर 84 की सिख नस्लकुशी लई जिम्मेवार कांग्रेस लीडरां नूं सजावां दिवाउण लई पूरा रोला रप्पा पा रहे हैं, पर दूसरे पासे अपनी बुक्कल विच समवेत सैनी वर्गी कातलां नूं लुकाई बैठे हैं। इन्हां दा असल इरादा की है? सब तो पहला तो सरदार बचित्र सिंह निज्जर होरां दा धन्नवाद, उन्होंने लंडन तो सानू याद किया जी। अंग्रेजी का एक शब्द है हिपोक्रेसी, तो पंजाबी च इहदा ढुकवां शब्द बनता है दंभपुणा। जो असीं कहंदे भी फलाना दंभी है जी, एक पखंड हुंदा है जी, एक दंभ हुंदा है जी। अकाली जिहड़े ने सिखां वल मूँह करदे आ तां पखंडी है ही ने, ते इहो जिहियां करतूतां इन्हां दियां पखंड ते दंभ दोनां दा मेल है जी। ਜ਼ਾਹਰ है कि नवंबर 84 ਲਈ ਤਾਂ ਤੁਸੀਂ ਦਿੱਲੀ ਜਾਂ ਉਸ ਵੇਲੇ ਦੀ ਹਕੂਮਤ ਜਾਂ ਜਿਹੜੀਆਂ ਸੈਂਟਰ ਗਵਰਨਮੈਂਟਸ ਉਸ ਤੋਂ ਬਾਅਦ ਬਣੀਆਂ ਜਿਨ੍ਹਾਂ 'ਚ ਅਕਾਲੀ ਭਾਗੀਦਾਰ ਰਹੇ ਨੇ, 3 ਵਾਰ ਅਕਾਲੀਆਂ ਨੇ ਵਾਜਪਾਈ ਦੇ ਨਾਲ ਜੁਆਇਨ ਕੀਤੀ ਹੈ ਗਵਰਨਮੈਂਟ ਜੀ। ਵੀ ਜਦੋਂ ਤੁਸੀਂ ਪਾਵਰ 'ਚ ਆਉਂਦੇ ਹੋ ਦਿੱਲੀ 'ਚ, ਉਦੋਂ ਤੁਹਾਨੂੰ ਕਿਉਂ ਸੱਪ ਸੁੰਘ ਜਾਂਦਾ ਹੈ ਜੀ? ਤੁਸੀਂ ਕਿਉਂ ਨਹੀਂ ਉਦੋਂ ਇਸ ਮੁੱਦੇ ਨੂੰ ਹਾਈਲਾਈਟ ਕਰਦੇ? ਪਹਿਲੀ ਗੱਲ, ਪੰਜਾਬ ਦੇ ਵਿੱਚ 5ਵੀਂ ਵਾਰ ਬਾਦਲ ਮੁੱਖ ਮੰਤਰੀ ਬਣਿਆ। ਇੱਕ ਵਾਰ ਇਹ 84 ਦੇ ਦੌਰ ਤੋਂ ਬਾਅਦ ਫੁੱਲ ਟਾਈਮ ਚੀਫ ਮਿਨਿਸਟਰ ਸੀ 1996-97 ਤੋਂ ਲੈ ਕੇ 2002 ਤੱਕ ਜੀ। ਹੁਣ ਫਿਰ ਜਿਹੜਾ ਮੁੱਖ ਮੰਤਰੀ ਬਣੇ ਵੀ ਤੁਸੀਂ ਪੰਜਾਬ ਦੇ ਵਿੱਚ ਕਿਹੜਾ ਘੱਟ ਨੌਜਵਾਨਾਂ ਦਾ ਖੂਨ ਡੁੱਲੇ ਜੀ? ਇੱਕ ਅੰਦਾਜ਼ੇ ਮੁਤਾਬਕ ਲੱਖ ਤੋਂ 1.5 ਲੱਖ ਤੱਕ ਦੀਆਂ ਕੁਰਬਾਨੀਆਂ ਸ਼ਹੀਦੀਆਂ ਹੋਈਆਂ ਨੇ ਜੀ। ਪੰਜਾਬ 'ਚ ਕਿਹੜਾ ਪੁਲਿਸ ਨੇ ਬਰੂਟੈਲਿਟੀ ਨਹੀਂ ਕੀਤੀ, ਸਿਸਟਮ ਨੇ ਬਰੂਟੈਲਿਟੀ ਨਹੀਂ ਕੀਤੀ ਜੀ। ਤੇ ਇਹਨਾਂ ਨੇ ਤਾਂ ਉਸ ਕਾਤਲ ਸੁਮੇਧ ਸੈਣੀ ਨੂੰ ਲਿਆ ਕੇ ਸਿਰ ਤੇ ਬਿਠਾ ਦਿੱਤਾ ਡਾਇਰੈਕਟਰ ਜਨਰਲ ਪੁਲਿਸ ਬਣਾ ਕੇ, ਜਿਹਨੇ ਪੂਰਾ ਸਫਾਇਆ ਕੀਤਾ ਨੌਜਵਾਨਾਂ ਦਾ ਜੀ। ਇਜ਼ਹਾਰ ਆਲਮ ਜਿਹਨੇ ਆਲਮ ਸੈਨਾ ਬਣਾ ਕੇ ਪੰਜਾਬ ਦੇ ਵਿੱਚ ਪਹਿਲੇ ਹੀ ਬਲੈਕ ਕੈਟਾਂ ਦਾ ਸਿਸਟਮ ਸ਼ੁਰੂ ਕੀਤਾ, SSP ਅੰਮ੍ਰਿਤਸਰ ਹੁੰਦੇ ਆ ਜੀ। ਉਸ ਇਜ਼ਹਾਰ ਆਲਮ ਨੂੰ ਮਲੇਰਕੋਟਲੇ ਦੀ ਟਿਕਟ ਦਿੱਤੀ, ਜੇ ਰੌਲਾ ਪੈ ਗਿਆ ਉਹਦੀ ਘਰ ਵਾਲੀ ਨੂੰ ਦੇ ਦਿੱਤੀ, ਉਹਨੂੰ ਪੰਜਾਬ ਔਕਾਫ ਬੋਰਡ ਦਾ ਚੇਅਰਮੈਨ ਲਾ ਦਿੱਤਾ ਵੀ ਇੱਧਰੋਂ ਲੁੱਟ ਕੇ ਖਾ ਜੀ। ਔਰ ਇਸੇ ਤਰ੍ਹਾਂ ਇੱਕ ਸਵਰਨਾ ਘੋਟਣਾ ਹੁਣ ਕੁਦਰਤੀ ਮੌਤ ਮਰਿਆ ਹੈ, ਇਹ ਵੀ ਇੱਕ ਦੁੱਖ ਦੀ ਗੱਲ ਹੀ ਹੈ ਜੀ ਕਿ ਇਸ ਕਿਸਮ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਕੋਈ ਦੁਨੀਆ ਦੀਆਂ ਅਦਾਲਤਾਂ ਦੇ ਸਾਹਮਣੇ, ਕੋਈ ਇੰਟਰਨੈਸ਼ਨਲ ਕੋਰਟ ਸਾਹਮਣੇ ਅਸੀਂ ਘੜੀਸ ਨਹੀਂ ਸਕੇ, ਕੋਈ ਇਹਨਾਂ ਨੂੰ ਖਾਲਸਾ ਇਨਸਾਫ ਨਹੀਂ ਦੇ ਸਕੇ ਜੀ। ਸੋ ਇਹਨਾਂ ਸਾਰਿਆਂ ਦੀ ਪੁਸ਼ਤਪਨਾ ਇਹਨਾਂ ਅਕਾਲੀਆਂ ਨੇ ਕੀਤੀ ਹੈ। ਔਰ ਹੁਣ ਵੀ ਜੇ ਭਾਈ ਦਲਜੀਤ ਸਿੰਘ ਨੇ, ਭਾਈ ਕੁਲਬੀਰ ਸਿੰਘ ਬੜਾ ਪਿੰਡ ਨੇ, ਦਰਜਨਾਂ ਹੋਰ ਨੌਜਵਾਨ ਨੇ ਜਿਹੜੇ ਕਿ ਇਹਨਾਂ ਨੇ ਝੂਠੇ ਕੇਸਾਂ ਦੇ ਵਿੱਚ ਉਲਝਾਏ ਹੋਏ ਨੇ ਜੀ। ਪਰ ਜਿਹੜੀ ਬਦਕਿਸਮਤੀ ਦੀ ਗੱਲ ਹੈ, ਇਹ ਤਾਂ ਜਿਵੇਂ ਅੱਗੇ ਵੀ ਮੈਂ ਕਿਹਾ ਸੀ ਕਿ ਇਹ ਤਾਂ ਦੁਸ਼ਮਣ ਦੀ ਕੁਹਾੜੀ ਦਾ ਦਸਤਾ ਬਣੇ ਹੋਏ ਨੇ ਜਿਹੜੇ ਕਿ ਛਾਂਗ ਰਿਹਾ ਕੌਮ ਦੀ ਨਸਲਕੁਸ਼ੀ ਕਰ ਰਹੇ ਨੇ ਜੀ। ਪਰ ਸਮੱਸਿਆ ਸਾਡੀ ਬਹੁ ਗਿਣਤੀ ਆਪਣੇ ਉਹਨਾਂ ਲੋਕਾਂ ਤੋਂ ਹੈ ਜਿਨ੍ਹਾਂ ਨੂੰ ਇਹ ਕਿਉਂ ਭੁੱਲ ਜਾਂਦਾ ਵੀ ਇਹ ਲੋਕ ਕੀ ਨੇ। ਇਹੀ ਬਾਦਲ ਹੈ ਜਿਹਨੇ BBC ਨੂੰ ਇੰਟਰਵਿਊ ਦਿੱਤਾ ਜੂਨ 84 ਦੇ ਪਹਿਲੇ ਹਫ਼ਤੇ, ਫੌਜੀਆਂ ਨੂੰ ਕਿਹਾ, ਸਿੱਖ ਫੌਜੀਆਂ ਨੂੰ ਕਿ ਜੀ ਛੱਡ ਦਿਓ ਬੈਰਕਾਂ ਜੀ, ਅਫਸਰਾਂ ਨੂੰ ਕਿਹਾ ਤੁਸੀਂ ਅਸਤੀਫੇ ਦੇ ਦਿਓ। ਇਹੀ ਬਾਦਲ ਹੈ ਜਿਹੜਾ ਜੁਝਾਰੂਆਂ ਦੇ ਭੋਗਾਂ ਤੇ ਜਾਂਦਾ ਰਿਹਾ। ਇਹੀ ਬਾਦਲ ਹੈ ਜਿਹਨੇ ਹਿੰਦੁਸਤਾਨ ਦੇ ਸੰਵਿਧਾਨ ਦਾ ਆਰਟੀਕਲ 25 ਪਾੜਿਆ ਜੀ। ਅੱਜ ਹੁਣ ਇਹ ਕਲੇਮ ਕਰਨ ਕਿ ਜੀ ਮੈਂ 16 ਸਾਲ ਜੇਲ੍ਹ ਕੱਟੀ ਹੈ, ਕਾਹਦੇ ਲਈ ਕੱਟੀ ਸੀ ਜੀ? ਇਹ ਧਰਮ ਯੁੱਧ ਮੋਰਚੇ ਲਾਏ, ਕਿਹਨੇ ਲਾਇਆ? ਉਸ ਤੋਂ ਪਹਿਲਾਂ ਤੁਸੀਂ ਕੌਮ ਦੇ ਸਾਹਮਣੇ ਜਿਹੜੇ ਨਿਸ਼ਾਨੇ ਰੱਖਦੇ ਰਹੇ, ਕੌਣ ਰੱਖਦਾ ਰਿਹਾ ਜੀ? ਸੋ ਇਹ ਇਹਨਾਂ ਨੇ ਇੱਕ ਮੁੱਦਾ ਫੜ ਲਿਆ ਹੁਣ, ਔਰ ਇਹਨੂੰ ਇਹਨਾਂ ਨੇ ਪੂਰਾ ਚਗਲਣਾ 2014 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਤੱਕ ਜੀ। ਇਹ BJP ਨੂੰ ਸੂਟ ਕਰਦਾ ਹੈ ਦਿੱਲੀ 'ਚ, ਕਿਉਂਕਿ ਦਿੱਲੀ ਦੇ ਵਿੱਚ 6-7 ਲੱਖ ਦੇ ਕਰੀਬ ਸ਼ਾਇਦ ਸਿੱਖ ਵੋਟਾਂ ਨੇ ਜਿਹੜੀਆਂ ਡਿਸਾਈਡਿੰਗ ਵੋਟਾਂ ਜੀ। ਸੋ ਹੁਣ ਦਿੱਲੀ 'ਚ ਵੀ BJP ਵਾਲੇ ਆਗੂ ਆ ਕੇ ਧਰਨੇ ਤੇ ਬੈਠ ਗਏ ਜੀ, ਅਸੀਂ ਹਾਈ ਕੋਰਟ 'ਚ ਅਪੀਲ ਕਰਾਂਗੇ ਅਸੀਂ। ਔਰ ਇਹ ਗੱਲ ਬੇਸ਼ੱਕ ਉਹ ਹੈ ਤਾਂ ਟੁਚਾ, ਉਹ ਵੀ ਨੈਸ਼ਨਲਿਸਟ ਹੈ ਕੁਲਦੀਪ ਨਈਅਰ ਜੀ, ਉਹਦੀ ਕੋਟ ਅੱਜ ਕੁਛ ਅਖਬਾਰਾਂ ਨੇ ਛਾਪੀ ਹੈ। ਉਹਨੇ ਕਿਹਾ ਜੀ ਕਿ ਨਵੰਬਰ 84 ਦੇ ਕਤਲੇਆਮ, ਸਿੱਖ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨੂੰ
ਸਜ਼ਾਵਾਂ ਦਿਵਾਉਣ 'ਚ ਕਾਂਗਰਸ ਔਰ ਬੀਜੇਪੀ ਕਿਸੇ ਦੀ ਵੀ ਕੋਈ ਦਿਲਚਸਪੀ ਨਹੀਂ, ਔਰ ਇਹ ਬਿਲਕੁਲ ਠੀਕ ਸਟੇਟਮੈਂਟ ਹੈ, ਆ ਵੀ ਦੁਸ਼ਮਣ ਦੇ ਕੈਂਪ 'ਚ ਹੋ ਰਹੀ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਦੰਭੀ ਪਖੰਡੀ ਲੋਕ ਨੇ, ਪਰ ਘੱਟੋ ਘੱਟ ਅਸੀਂ ਇਹਨਾਂ ਨੂੰ ਪਛਾਣੀਏ, ਔਰ ਇਹ ਸਿਰਫ ਘਟੀਆ ਵੋਟ ਪੋਲਿਟਿਕਸ ਦੇ ਲਈ ਇਹਨਾਂ ਦਾ ਕੰਮ ਹੈ। ਇਹ ਵੀ ਇਹਨਾਂ ਦੇ ਹੱਥ ਵੀ ਉਵੇਂ ਹੀ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ, ਔਰ ਇਹ ਕਾਤਲਾਂ ਦੇ ਹਮਰਾਹ ਨੇ। ਜੀ ਡਾਕਟਰ ਸਾਹਿਬ, ਇਹ ਮੈਸੇਜ ਸਰੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ ਸਰਦਾਰ ਹਰਬੀਰ ਸਿੰਘ ਤੰਗੜ ਜੀ ਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਤੁਹਾਨੂੰ ਸਰੀ ਦੀਆਂ ਸਿੱਖ ਸੰਗਤਾਂ ਬਹੁਤ ਮਿਸ ਕਰਦੀਆਂ ਹਨ, ਤੁਸੀਂ ਇਸ ਵਾਰ ਵੀ ਨਗਰ ਕੀਰਤਨ ਦੇ ਦਰਸ਼ਨ ਨਹੀਂ ਦਿੱਤੇ। ਇਹਨਾਂ ਦਾ ਕਹਿਣਾ ਹੈ ਕਿ ਨਗਰ ਕੀਰਤਨ ਪੰਥਕ ਚੜ੍ਹਦੀ ਕਲਾ ਦਾ ਸੁਨੇਹਾ ਦੇਣ ਦੀ ਥਾਂ ਮੇਲੇ ਦਾ ਰੂਪ ਧਾਰਨ ਕਰ ਚੁੱਕੇ ਹਨ। ਖਾਣ ਵਾਲੇ ਅਣਗਿਣਤ ਸਟਾਲਾਂ ਤੇ ਤਾਂ ਭਾਰੀ ਭੀੜ ਜਮ੍ਹਾਂ ਹੁੰਦੀ ਹੈ, ਪਰ ਨਗਰ ਕੀਰਤਨ ਦੇ ਨਾਲ ਜਾ ਰਹੇ ਫਲੋਟਾਂ ਦੇ ਪਿੱਛੇ ਬਹੁਤ ਘੱਟ ਸੰਗਤਾਂ ਤੁਰਦੀਆਂ ਹਨ। ਗਹਿਮਾਗਾਮੀ ਤਾਂ ਹੈ, ਪਰ ਖਾਲਸਾਈ ਸਪਿਰਿਟ ਤੇ ਪੰਥਕ ਨਿਸ਼ਾਨੇ ਪ੍ਰਤੀ ਰੁਝਾਨ ਘਟਦਾ ਜਾ ਰਿਹਾ ਹੈ। ਜਦੋਂ ਤੁਸੀਂ ਆਉਂਦੇ ਹੁੰਦੇ ਸੀ ਤਾਂ ਸੰਗਤਾਂ ਪੰਥਕ ਸੁਨੇਹਾ ਸੁਣਨ ਲਈ ਉਤਾਵਲੀਆਂ ਹੁੰਦੀਆਂ ਸਨ, ਪਰ ਹੁਣ ਸਟੇਜ ਤੇ ਇਹੋ ਜਿਹਾ ਮਾਹੌਲ ਨਹੀਂ ਹੁੰਦਾ। ਤੁਸੀਂ ਸਾਰੇ ਪਾਸੇ ਵਿਚਰਦੇ ਹੋ ਕਿ ਜੋ ਮੈਂ ਆਪਣੇ ਵਿਚਾਰ ਦੱਸੇ ਹਨ, ਹੋਰਨਾਂ ਥਾਵਾਂ ਤੇ ਵੀ ਐਦਾਂ ਹੀ ਹੈ। ਡਾਕਟਰ ਸਾਹਿਬ, ਸਰ ਹਰਬੀਰ ਸਿੰਘ ਜੀ ਤੱਗੜ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਪੁਰਾਣੀਆਂ ਯਾਦਾਂ ਵੀ ਤਾਜ਼ਾ ਕਰਵਾਈਆਂ ਜੀ, ਤੇ ਅੱਜ ਦੀ ਜਿਹੜੀ ਹਕੀਕਤ ਹੈ ਇਸ ਨੂੰ ਵੀ ਤੁਸੀਂ ਬਿਆਨਿਆ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਨਗਰ ਕੀਰਤਨਾਂ 'ਚ ਆਲਮੋਸਟ ਇਹੀ ਰੁਝਾਨ ਹੈ, ਔਰ ਇਹ ਕਾਫੀ ਕਿਉਂਕਿ ਲਗਾਤਾਰਤਾ ਨਾਲ ਮੈਂ ਲੇਟ 80s ਤੋਂ 88 89 ਤੋਂ ਪਾਰਟਿਸਿਪੇਟ ਕੀਤਾ ਹੈ ਅਲੱਗ-ਅਲੱਗ ਥਾਵਾਂ ਤੇ ਜਾ ਕੇ। 90s ਤੋਂ ਤਾਂ ਫਿਰ ਫੁੱਲ ਫਲੈਜ ਰਹੀ ਹੈ ਪਾਰਟਿਸਿਪੇਸ਼ਨ ਜੀ। ਜਿਹੜਾ ਜੋਸ਼ੋ ਖਰੋਸ਼, ਜਿਹੜਾ ਉਤਸ਼ਾਹ, ਜਿਹੜਾ ਉਤਾਵਲਾਪਨ, ਜਿਹੜਾ ਇੱਕ ਕਨਵਿਕਸ਼ਨ ਵਾਲੀ ਫੀਲਿੰਗ ਉਦੋਂ ਮਹਿਸੂਸ ਹੁੰਦੀ ਸੀ ਜੀ, ਹੁਣ ਯੰਗਰ ਜਨਰੇਸ਼ਨ 'ਚ ਤਾਂ ਹੈ। ਔਰ ਜਿਹੜੀ ਯੰਗਰ ਜਨਰੇਸ਼ਨ ਹੈ ਉਹ ਸਿੰਸੀਅਰ ਨੇ ਕਈ ਪੱਖਾਂ ਤੋਂ ਜੀ, ਪਰ ਜਿਹੜੇ ਵੱਡੇ ਚੌਧਰੀ ਨੇ, ਜਿਹੜੇ ਪੁਰਾਣੇ ਆਪਣੇ ਆਪ ਨੂੰ ਖਾਲਿਸਤਾਨੀ ਘੁਲਾਟੀਏ ਆਗੂ ਔਰ ਪਤਾ ਨਹੀਂ ਕੀ ਜਿਹੜੇ ਨੇ ਕਹਿ ਕੇ ਪਹਿਲਾਂ ਸੰਬੋਧਿਤ ਹੁੰਦੇ ਸੀ, ਦੂਜਿਆਂ ਤੋਂ ਕਰਵਾਉਂਦੇ ਸੀ ਆਪਣੇ ਆਪ ਨੂੰ ਜੀ, ਉਹਨਾਂ ਬਹੁਤ ਸਾਰਿਆਂ ਦੇ ਵਿੱਚ ਭਗੌੜਾਪਨ ਹੈ ਜੀ, ਔਰ ਇਸ ਲਈ ਉਹ ਚਾਹੁੰਦੇ ਵੀ ਨਹੀਂ ਕਿ ਫੋਕਸ ਜਿਹੜਾ ਹੈ ਸਿੱਖ ਫਰੀडम ਤੇ ਹੋਏ। ਉਹ ਤਾਂ ਆਪਣੀ ਉਹਨਾਂ ਨੇ ਕੈਲਕੂਲੇਸ਼ਨ ਲਾਈ ਹੁੰਦੀ ਹੈ ਕਿ ਕਿਵੇਂ ਕੀ ਕਰਨਾ। ਵੈਸੇ ਸਰੀ ਦੇ ਨਗਰ ਕੀਰਤਨ ਬਾਰੇ ਚਲੋ ਭਾਈ ਸਾਹਿਬ ਨੇ ਆਪਣੇ ਪ੍ਰਭਾਵ ਦਿੱਤੇ ਨੇ ਜੀ, ਜਿੰਨੇ ਕੁ ਸਾਨੂੰ ਇਸ ਬਾਰੇ ਮਿਲੇ ਨੇ ਕਾਮੈਂਟ ਜਾਂ ਪ੍ਰਭਾਵ ਮਿਲੇ ਨੇ ਕਿ ਇਸ ਵਾਰ ਵੀ ਜਿਹੜੀ ਕਾਫੀ ਚੜ੍ਹਦੀ ਕਲਾ ਜੋਸ਼ੋ ਖਰੋਸ਼ ਸੀ, ਖਾਲਿਸਤਾਨ ਪੱਖੀ ਵੀ ਜੀ, ਔਰ ਬਹੁਤ ਸਾਰੇ ਜਿਵੇਂ ਨਿਊਯਾਰਕ ਦੇ ਨਗਰ ਕੀਰਤਨ ਪੈਰੇਡ ਬਾਰੇ ਜਿਹਦੇ ਵਿੱਚ ਮੈਂ ਸ਼ਮੂਲੀਅਤ ਨਹੀਂ ਕਰ ਸਕਿਆ, ਪਰ ਇੱਥੇ ਪ੍ਰੋਫੈਸਰ ਭੁੱਲਰ ਦਾ ਥੀਮ ਹਾਵੀ ਸੀ ਸਾਰੇ ਪਾਸੇ। ਸੋ ਉੱਥੇ ਵੀ ਖਾਲਿਸਤਾਨੀ ਆਜ਼ਾਦੀ ਜਾਂ ਦੂਸਰਾ ਜਿਹੜਾ ਥੀਮ ਹੈ ਉਹ ਹਾਵੀ ਸੀ। ਪਰ ਇਹ ਗੱਲ ਉਹਨਾਂ ਦੀ ਠੀਕ ਹੈ ਕਿ ਹੁਣ ਇੱਕ ਤਾਂ ਗਿਣਤੀ ਇੰਨੀ ਜ਼ਿਆਦਾ ਹੋ ਗਈ ਹੈ ਐਤਕੀ, ਜਿਵੇਂ ਇੱਕ ਅੰਦਾਜ਼ੇ ਮੁਤਾਬਕ 2 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਨੇ ਪਾਰਟਿਸਿਪੇਸ਼ਨ ਕੀਤੀ ਜੀ, ਤੇ ਜਿਹੜਾ ਇੱਕ ਪਹਿਲਾ ਰੁਝਾਨ ਸੀ ਕਿ ਲੰਬੀ ਜਿਹੜੀ ਹੈ ਇੱਕ ਲਾਈਨ ਦੇ ਵਿੱਚ ਤੁਰਨ ਦਾ, ਫਲੋਟਾਂ ਦੇ ਪਿੱਛੇ ਜਿੰਨਾ ਵੀ ਉਸ ਦਾ ਰਸਤਾ ਹੈ ਜੀ, ਉਹਦੀ ਥਾਂ ਤੇ ਲੋਕ ਹੁਣ ਉੱਥੇ ਹੀ ਗੁਰਦੁਆਰੇ ਦੇ ਆਲੇ ਦੁਆਲੇ ਜਾਂ ਜਿੱਥੇ ਸਟੇਜਾਂ ਲੱਗੀਆਂ ਨੇ ਜਾਂ ਖਾਣ ਪੀਣ ਦੇ ਸਟਾਲ ਲੱਗੇ ਨੇ ਜੀ, ਬਹੁਤੇ ਉੱਥੇ ਕੀ ਰਹਿ ਕੇ ਨੇ, ਕਿਉਂਕਿ ਈਵਨ ਤੁਰਨਾ ਵੀ ਜਿਹੜਾ ਬੰਦੇ 'ਚ ਬੰਦਾ ਵੱਜਣ ਵਾਲੀ ਗੱਲ ਹੁੰਦੀ ਹੈ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਗਰ ਕੀਰਤਨ ਦਾ ਜਿਹੜਾ ਮੂਲ ਮੁੱਦਾ, ਮੁੱਖ ਮੈਸੇਜ ਤਾਂ ਹਮੇਸ਼ਾ ਜਦੋਂ ਸ਼ੁਰੂ ਹੋਏ ਖਾਸ ਤੌਰ ਤੇ 20ਵੀਂ ਸਦੀ 'ਚ ਉਹ ਤਾਂ ਸ਼ੋਅ ਆਫ ਸਟਰੈਂਥ ਸੀ। ਸੋ ਉਹ ਤਾਂ ਅੱਜ ਵੀ ਹੈ, ਸ਼ੋਅ ਆਫ ਸਟਰੈਂਥ ਤਾਂ ਹੁੰਦਾ ਜੇ 2 ਲੱਖ ਬੰਦਾ ਤੁਹਾਡਾ, ਜਿਹੜੇ ਉੱਥੋਂ ਦੇ ਪ੍ਰੀਮੀਅਰ ਨੇ, ਵੱਡੇ ਵੱਡੇ ਲੀਡਰ ਨੇ, ਉਹਨਾਂ ਨੂੰ ਵੋਟਾਂ ਨਜ਼ਰ ਆ ਰਹੀਆਂ ਹੁੰਦੀਆਂ, ਉਹਨਾਂ ਦੇ ਜਿਹੜੇ ਇਨੀਸ਼ੀਅਲ ਇਤਰਾਜ਼ ਹੁੰਦੇ ਸੀ ਜਿਵੇਂ ਸਰੀ ਦੇ ਨਗਰ ਕੀਰਤਨ ਦੇ ਜੀ ਪਿੰਡਾਂ ਵਾਲਿਆਂ ਦੀ ਫੋਟੋ ਨਾ ਹੋਏ, ਦੂਸਰੀ ਨਾ ਹੋਏ, 1-2 ਵਾਰੀ ਉਹਨਾਂ ਨੇ ਬਾਈਕਾਟ ਵੀ ਕੀਤਾ ਕਿਉਂਕਿ ਇੱਕ ਉੱਥੇ ਹੈ ਪੱਤਰਕਾਰ ਬੀਬੀ ਜਿਹੜੀ ਹਮੇਸ਼ਾ ਤੁਖ ਨਹੀਂ ਦਿੰਦੀ ਹੈ, ਉਹਨੇ ਲਿਖ ਕੇ ਕਿ ਜੀ ਇਹ ਕਿਵੇਂ ਜਾਓਗੇ ਉੱਥੇ, ਤਾਂ ਉਹਨਾਂ ਦੀ ਫੋਟੋ ਹੈ, ਇਹਦੀ ਉਹ ਸਾਰੇ ਪਾਰਟ ਜਿਹੜੇ ਨੇ ਓਵਰਕਮ ਇਸ ਲਈ ਹੋਏ ਕਿ ਜਿਹੜੀ ਸਟਰੈਂਥ ਹੈ ਉਹ ਸਾਡੀ ਸ਼ੋਅ ਹੁੰਦੀ ਹੈ। ਇਹ ਗੱਲ ਤਾਂ ਪੋਜ਼ਿਟਿਵ ਹੈ ਜੀ। ਦੂਸਰਾ ਐਸਪੈਕਟ ਇਹਦਾ ਪੋਜ਼ਿਟਿਵ ਹੈ ਕਿ ਸਾਡੇ ਬੱਚਿਆਂ ਦੀ ਪਾਰਟਿਸਿਪੇਸ਼ਨ ਹੁੰਦੀ ਹੈ ਜੀ, ਉਹ ਭਾਵੇਂ ਕਿਸੇ ਫਾਰਮ 'ਚ ਵੀ ਹੁੰਦਾ ਹੈ, ਭਾਵੇਂ ਗੱਤਕੇ 'ਚ ਜਿਵੇਂ ਬੱਚਿਆਂ ਦੀ ਪਰਫਾਰਮੈਂਸ ਹੈ, ਔਰ ਉਹਨਾਂ ਦੇ ਵਿੱਚ ਬੱਚਿਆਂ ਨੂੰ ਵੀ ਲੱਗਦਾ ਹੈ ਕਿ ਸੋ ਮੈਨੀ ਆਰ ਲਾਈਕ ਅਸ, ਕਿ ਵੀ ਤੁਸੀਂ ਇੱਕ ਇਸ ਮੁਲਕ ਦੇ ਵਿੱਚ ਜਿਹੜਾ ਤੁਹਾਡੀ ਸਿਵਲਾਈਜੇਸ਼ਨ ਦੀ ਨੁਮਾਇੰਦਗੀ ਨਹੀਂ ਕਰਦਾ, ਤੁਹਾਨੂੰ ਲੱਗਦਾ ਵੀ ਸਾਡੀ ਸਿਵਲਾਈਜੇਸ਼ਨ ਨੇ ਇੱਥੇ ਪੈਰ ਗੱਡ ਲਏ ਨੇ ਜੀ। ਤੇ ਤੀਸਰਾ ਇੱਕ ਪਲੇਟਫਾਰਮ ਹੈ ਆਪਣੀ ਗੱਲ ਕਹਿਣ ਦਾ। ਸੋ ਮੈਂ ਸਮਝਦਾ ਵੀ ਧਾਰਮਿਕ ਭਾਵਨਾ ਘਟ ਰਹੀ ਹੈ,
ਨਾਲ ਤੁਰਨ ਦੀ ਗੱਲ ਘਟ ਰਹੀ ਹੈ ਜੀ ਔਰ ਬਹੁਤ ਸਾਰਾ ਜਿਹੜੀ ਕਮੀ ਹੁੰਦੀ ਹੈ ਲਿਟਰੇਚਰ ਦੀ ਹੁੰਦੀ ਹੈ। ਖਾਣ ਪੀਣ ਦਾ ਸਟਫ ਤਾਂ ਮੇਰਾ ਨਹੀਂ ਖਿਆਲ ਕਿ ਵੀ ਕੋਈ ਜਿਹਨੂੰ 36 ਪ੍ਰਕਾਰ ਦੇ ਭੋਜਨ ਕਹਿੰਦੇ ਸੀ, 36 ਦੇ ਤਾਂ 360 ਬਣਾਏ ਹੁੰਦੇ ਨੇ। ਜੀ ਉਹ ਕੰਬੀਨੇਸ਼ਨ ਹੋ ਗਿਆ ਨਾ 36 ਚ ਕਈ ਪਾ ਕੇ ਉਹ ਹਰ ਇੱਕ ਗੋਲ ਗੱਪਿਆਂ ਦੇ ਸਟਾਲ ਤੋਂ ਲੈ ਕੇ ਤਾਂ ਗੰਨੇ ਦੇ ਰਸ ਤੱਕ ਉਹ ਤਾਂ ਸਾਰੇ 360 ਪ੍ਰਕਾਰ ਨੇ। ਜੀ ਪਰ ਲਿਟਰੇਚਰ ਦੀ ਕਮੀ ਹੁੰਦੀ ਹੈ ਧਾਰਮਿਕ ਪੱਖ ਤੋਂ, ਰਾਜਸੀ ਪੱਖ ਤੋਂ, ਕਿਉਂਕਿ ਪੜ੍ਹਨ ਦਾ ਸ਼ੌਕ ਨਹੀਂ ਹੈ। ਜੀ ਤੇ ਜਿਹੜੇ ਵਿਚਾਰੇ ਕੋਈ ਛਾਪਾ ਛਪੂ ਕੇ ਲਿਆਉਂਦੇ ਵੀ ਨੇ, ਅੱਧੇ ਕੋਈ ਗਾਰਬੇਜ ਕੈਨਾਂ 'ਚ ਐਂਡ ਹੁੰਦੇ, ਕੋਈ ਚੁੱਕਣ ਦਾ ਸ਼ੌਕ ਨਹੀਂ ਹੈ, ਕਿਤਾਬ ਚੁੱਕਣੀ ਵੀ ਔਖੀ ਲੱਗਦੀ ਹੈ। ਜੀ ਸੋ ਇਹ ਜ਼ਰੂਰ ਕਮੀ ਹੈ, ਬਟ ਮੇਰਾ ਖਿਆਲ ਹੈ ਵੀ ਨਗਰ ਕੀਰਤਨਾਂ ਦੀ ਸਪਿਰਿਟ ਸਾਡੀ ਚੜ੍ਹਦੀ ਕਲਾ, ਸਾਡੀ ਸਟਰੈਂਥ, ਸਾਡੀ ਕਮਿਟਮੈਂਟ ਔਰ ਆਪਣੇ ਗੁਰੂ ਆਸ਼ੇ ਵੱਲ ਤੁਰਨ ਲਈ ਜ਼ਰੂਰੀ ਹੈ। ਠੀਕ ਹੈ, ਹਰ ਥਾਂ ਥੋੜ੍ਹੇ ਸੁਧਾਰ ਹੋਣ ਦੀ ਜ਼ਰੂਰਤ ਹੈ, ਪਰ ਕੁੱਲ ਮਿਲਾ ਕੇ ਨਗਰ ਕੀਰਤਨ ਪੋਜ਼ਿਟਿਵ ਨੇ। ਜੀ ਡਾਕਟਰ ਸਾਹਿਬ, ਇਹ ਮੈਸੇਜ ਟੋਰਾਂਟੋ ਤੋਂ ਸਰਦਾਰ ਸਤਨਾਮ ਸਿੰਘ ਜੀ ਨੇ ਮੰਜ਼ਰ ਰੇਡੀਓ ਦੇ ਮਾਧਿਅਮ ਰਾਹੀਂ ਪੁੱਛਿਆ ਹੈ। ਇਹਨਾਂ ਨੇ ਸਿੱਖ ਦੋਸਤ ਜਨਾਬ ਏ ਸ਼ੇਖ ਜੀ ਦੇ ਚੜ੍ਹਾਈ ਕਰਨ ਦੇ ਡਾਢੇ ਦੁੱਖ ਦਾ ਇਜ਼ਹਾਰ ਕਰਦਿਆਂ ਉਹਨਾਂ ਪ੍ਰਤੀ ਬੜੇ ਸ਼ੁਭ ਸ਼ਬਦ ਕਹੇ। ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੋਗੇ ਡਾਕਟਰ ਸਾਹਿਬ? ਇਸ ਬਾਰੇ ਅਸੀਂ ਲੇਟਰ ਡਿਸਕਸ ਕਰਦੇ ਹਾਂ, ਪਹਿਲਾਂ ਬ੍ਰੇਕ ਲੈ ਲੈਣੇ। ਵੀਅਰਸ, ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਦੇਖਦੇ ਰਹੋ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।